ਵਿਊਅਰਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ TV 84 ਦੇ ਸਪੈਸ਼ਲ ਪ੍ਰੋਗਰਾਮ ਵਿੱਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। 1699 ਵਿੱਚ ਸਿੱਖ ਕੌਮ ਦਾ ਜਨਮ ਹੋਇਆ ਸੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਗੁਰੂਆਂ ਦੀ ਵਿਚਾਰਧਾਰਾ ਤੇ ਚੱਲਦੇ ਹੋਏ ਉਸ ਖਿੱਤੇ ਦੇ ਵਿੱਚ ਆਪਣੇ ਇਤਿਹਾਸ ਨੂੰ ਦੇਖਦੇ ਹਾਂ ਤਾਂ ਪਹਿਲਾ ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ ਨੇ ਸਥਾਪਿਤ ਕੀਤਾ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ ਆਇਆ। ਉਸ ਤੋਂ ਬਾਅਦ ਸਿੱਖ ਕੌਮ ਬਹੁਤ ਫੇਜ਼ਸ ਚੋਂ ਉਤਾਰ ਚੜਾਵਾਂ ਚੋਂ ਲੰਘੀ ਹੈ। ਜਦੋਂ ਅਸੀਂ 1947 ਨੂੰ ਦੇਖਦੇ ਹਾਂ ਉਸ ਤੋਂ ਬਾਅਦ ਤਾਂ ਉਹਦੇ 'ਚ ਅਸੀਂ ਦੇਖਿਆ ਕਿ ਸਾਡੇ ਲੀਡਰਸ ਨੇ, ਸਿੱਖ ਕੌਮ ਨੇ ਇੰਡੀਆ ਦੇ ਨਾਲ ਰਹਿਣ ਦਾ ਫੈਸਲਾ ਕੀਤਾ। ਪੋਸਟ 47 ਕਾਫੀ ਸਾਰੇ ਤਸ਼ੱਦਦ ਹੋਏ ਨੇ ਸਿੱਖ ਕੌਮ ਤੇ ਬਹੁਤ ਇੱਕ ਨਾਜ਼ੁਕ ਪਲਾਂ ਦੇ ਵਿੱਚੋਂ ਸਿੱਖ ਕੌਮ ਗੁਜ਼ਰੀ ਹੈ ਤੇ ਅੱਜ ਵੀ ਗੁਜ਼ਰ ਰਹੀ ਹੈ। ਇਹ ਜਿਹੜਾ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਘੱਲੂਘਾਰਾ ਹੋਇਆ 1984 ਦਾ, ਉਹ ਤੋਂ ਬਾਅਦ ਖਾਲਿਸਤਾਨ ਦੀ ਮੂਵਮੈਂਟ ਇੱਕ ਉੱਭਰ ਕੇ ਸਾਹਮਣੇ ਆਈ ਜਿਹਦੇ ਵਿੱਚ ਸਿੱਖ ਨੌਜਵਾਨਾਂ ਨੇ ਆਪਣੀ ਪੂਰੀ ਵਾਹ ਲਾਈ ਤੇ ਅੱਜ ਇਸ ਮੁੱਦੇ ਦੇ ਉੱਤੇ ਅਸੀਂ ਪੈਨਲ ਡਿਸਕਸ਼ਨ ਦੇ ਵਿੱਚ ਸਾਡੇ ਨਾਲ ਦਲ ਖਾਲਸਾ ਦੇ ਪ੍ਰੈਜ਼ੀਡੈਂਟ ਹਰਚਰਨਜੀਤ ਸਿੰਘ ਧਾਮੀ, ਖਾਲਿਸਤਾਨ ਅਫੇਅਰਸ ਸੈਂਟਰ ਦੇ ਡਾਕਟਰ ਅਮਰਜੀਤ ਸਿੰਘ ਇੱਥੇ ਮੌਜੂਦ ਨੇ ਸਟੂਡੀਓ 'ਚ। ਉਹਨਾਂ ਨਾਲ ਇਸ ਵਿਸ਼ੇ ਤੇ ਬਾਕੀ ਜਿਹੜੀ ਅੱਜ ਦੀਆਂ ਪੰਜਾਬ ਦੀ ਸਿਆਸਤ ਤੇ ਨਾਲ ਲੱਗਦੇ ਹੋਰ ਮੁੱਦੇ ਨੇ ਇਹਨਾਂ ਬਾਰੇ ਵਿਚਾਰ ਚਰਚਾ ਕਰਾਂਗੇ। ਵੀਰਸ, ਦਲ ਖਾਲਸਾ ਦੇ ਪ੍ਰੈਜ਼ੀਡੈਂਟ HS ਧਾਮੀ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸਾਡੇ ਸਟੂਡੀਓ 'ਚ। ਪਹਿਲੀ ਵਾਰ ਤੁਸੀਂ ਸੰਗਤ ਦੇ ਰੂਬਰੂ ਹੋ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਵੈਲਕਮ ਟੂ ਦ ਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਾਮੀ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇਹ ਪੁੱਛਣਾ ਚਾਹੂੰਗਾ ਕਿ ਦਲ ਖਾਲਸਾ ਜਿਹੜੀ ਜਥੇਬੰਦੀ ਹੈ, ਇਹਨੇ ਸਿੱਖ ਸੰਘਰਸ਼ ਦੇ ਵਿੱਚ, ਖਾਲਿਸਤਾਨ ਦੀ ਸਟਰਗਲ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਤੁਹਾਡਾ ਪਾਰਟੀ ਦਾ ਕਨਸਟੀਟਿਊਸ਼ਨ ਕੀ ਹੈ ਤੇ ਇਹਦੀ ਵਿਚਾਰਧਾਰਾ ਅੱਜ ਕਿੱਥੇ ਖੜੀ ਹੈ? ਜਿਸ ਤਰ੍ਹਾਂ ਤੁਸੀਂ ਸ਼ੁਰੂਆਤ ਕੀਤੀ ਹੈ ਇੰਟਰੋਡਕਸ਼ਨ ਵੀ 1699, ਮੈਂ ਕਹੂੰਗਾ ਵੀ ਇਹ ਤਾਂ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਹੀ, ਜਿਹੜੀ ਜਦੋਂ ਅਸੀਂ ਖਾਲਿਸਤਾਨ ਵਿਚਾਰਧਾਰਾ ਦੀ ਗੱਲ ਕਰਦੇ ਹਾਂ, ਹਾਂਜੀ, ਤਾਂ ਆਮ ਇਹ ਮੈਸੇਜ ਦਿੱਤਾ ਜਾਂਦਾ ਹੈ। ਮੈਂ ਡਾਕਟਰ ਸਾਹਿਬ ਵੀ ਹੁਣ ਗੱਲ ਕਰ ਰਿਹਾ ਸੀ ਵੀ ਅਸੀਂ ਕਹਿੰਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਤਾਂ ਇੱਕ ਮੈਸੇਜ ਚੱਲ ਜਾਂਦਾ ਸ਼ਾਇਦ ਇਹ ਸੰਤਾਂ ਦੀ ਸੋਚ ਹੈ ਜੀ, ਜਾਂ ਫਿਰ ਹੋਰ ਏਦਾਂ ਬਦਲ ਸੋ ਜਿਸ ਦਿਨ ਗੁਰੂ ਨਾਨਕ ਦੇਵ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਜਾਂ ਸ਼ਬਦ ਜੀਤੀ ਸਿੱਧ ਮੰਡਲੀ, ਕੀਤੋ ਸਾਪਣਾ ਪੰਥ ਨਿਰਾਲਾ, ਇੱਕ ਅਲੱਗ ਕੌਮ ਸਿਰਜਣ ਹੋ ਗਈ ਉਹਦੀ। ਔਰ ਫਿਰ ਉਹ ਜੋਤ ਉਹ ਜੁਗਤ ਸਾਇ ਸਹਿਕਾਇਆ ਫਿਰ ਪਲਟੀਏ 10 ਜਾਮੇ ਗੁਰੂ ਮਹਾਰਾਜ ਨੇ। ਉਹ ਬਾਅਦ 'ਚ ਗੁਰੂ ਪੰਥ ਔਰ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਕੇ ਗੁਰੂ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਕਰ ਦਿੱਤਾ। ਸੋ ਜੇ ਅਸੀਂ ਗੁਰੂ ਕਾਲ ਦੇਖੀਏ, ਗੁਰਬਾਣੀ ਦਾ ਦੇਖੀਏ ਤਾਂ ਗੁਰਬਾਣੀ ਦੇ ਵਿੱਚ ਸਪਸ਼ਟ ਸੰਕੇਤ ਮਿਲਦੇ ਆ। ਗੁਰੂ ਮਹਾਰਾਜ ਨੇ ਸੱਤੇ ਬਲਵੰਡ ਦੀ ਵਾਰ ਹੈ ਜਦੋਂ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਵ ਦੇ। ਗੁਰੂ ਨਾਨਕ ਐਸੇ ਇੱਕ ਰਾਜ ਦੀ ਸਿਸਟਮ ਦੀ ਗੱਲ ਕਰਦੇ ਜਿਹਦੇ ਕਿਲੇ ਸੱਚ ਦੇ ਉੱਤੇ ਆਧਾਰਿਤ ਹੈ। ਫਿਰ ਸਭ ਸੁਖਵਾਲੀ ਬੂਠੀਆਂ ਇਹੋ ਆ ਹਲੇਮੀ ਰਾਜੀਓ। ਔਰ ਗੁਰੂ ਮਹਾਰਾਜ ਜਿਹੜਾ ਕੂੜ ਰਾਜਾ, ਕੂੜ ਪਰਜਾ ਜਾਂ ਰਾਜੇਸ਼ੀ ਮੁਕੱਦਮ ਕੁੱਤੇ, ਉਹਨਾਂ ਨੂੰ ਚੈਲੰਜ ਵੀ ਕਰਦੇ ਆ। ਔਰ ਫਿਰ ਇਹ ਅੱਗੇ ਚੱਲ ਕੇ 10ਵੇਂ ਪਾਤਸ਼ਾਹ ਨੇ, ਔਰ ਜੇ ਅਸੀਂ ਰਹਿਤਨਾਮੇ ਜਾਂ ਜਿਹੜੇ ਗੁਰੂ ਮਹਾਰਾਜ ਦੇ ਸਮਕਾਲੀ ਸਿੱਖ ਸੀ, ਜਾਂ ਜਿਸ ਤਰ੍ਹਾਂ ਤੁਸੀਂ ਬੰਦਾ ਸਿੰਘ ਬਹਾਦਰ ਦੀ ਗੱਲ ਕੀਤੀ ਹੈ, ਜੇ ਬੰਦਾ ਸਿੰਘ ਬਹਾਦਰ ਨੇ ਆ ਕੇ ਰਾਜ ਐਸਟੈਬਲਿਸ਼ ਕੀਤਾ ਹੈ ਤੇ ਉਹ ਗੁਰੂ ਮਹਾਰਾਜ ਤੋਂ ਬਖਸ਼ਿਸ਼ ਪ੍ਰਾਪਤ ਕਰਕੇ ਆਉਂਦਾ ਹੈ। ਜਿਹੜੇ ਰਾਜਸੀ ਚਿੰਨ੍ਹ ਹੈ, ਨਗਾਰੇ, ਸ਼ਾਸਤਰ, ਨਿਸ਼ਾਨ ਸਾਹਿਬ, ਇਹ ਸਾਰੇ, ਜਾਂ ਗੁਰੂ ਮਹਾਰਾਜ ਵੇਲੇ ਵੀ ਚਵਰ ਛਤਰ, ਇਹ ਸਾਰੇ ਰਾਜਸੀ ਹੈ। ਔਰ ਉਹ ਗੁਰੂ ਮਹਾਰਾਜ ਦੀ ਇੱਛਾ ਅਨੁਸਾਰ ਹੀ ਉਹ ਕੰਮ ਕਰ ਰਿਹਾ ਹੈ। ਉਹ ਗੁਰਮਤ ਤੇ ਪਹਿਰਾ ਦੇ ਰਿਹਾ ਜਦੋਂ, ਕਿਉਂਕਿ ਜਦੋਂ ਆਮ ਕਿਹਾ ਜਾਂਦਾ ਪਹਿਲਾਂ ਖਾਲਸੇ ਸਾਜੋ ਫਿਰ ਖਾਲਸਾ ਰਾਜ ਆ ਜਾਊਗਾ, ਇਹ ਇੱਕ ਸਟੇਟਮੈਂਟ ਦਿੱਤੀ ਜਾਂਦੀ। ਇਹ ਨਹੀਂ ਗੱਲ। ਜਿਹੜਾ ਗੁਰੂ ਨਾਨਕ ਦਾ ਸਿਧਾਂਤ ਹੈ ਉਹਨੂੰ ਦੁਨੀਆ ਤੇ ਚਿਤਰਨ ਕਰਨ ਲਈ, ਅਜਿਹਾ ਸਮਾਜ ਕਰਨ ਲਈ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੋਣੀ ਜ਼ਰੂਰੀ ਹੈ। ਜਿਹੜੇ ਆਰਡਰਸ ਹੁੰਦੇ ਆ ਉਹ ਕਿਹਾ ਜਾਂਦਾ ਉਹ ਐਕਸੈਪਟ ਨਹੀਂ ਕਰਦੀ ਦੁਨੀਆ, ਇਹਨਾਂ ਨੂੰ ਐਸਟੈਬਲਿਸ਼ ਕੀਤਾ ਜਾਂਦਾ। ਔਰ ਬੰਦਾ ਸਿੰਘ ਬਹਾਦਰ ਨੇ ਉਹ ਸਥਾਪਿਤ ਕੀਤਾ ਹੈ ਰਾਜ, ਉਹ ਗੁਰੂ ਮਹਾਰਾਜ ਦੇ। ਸੋ ਇਹ ਜਿਹੜੀ ਸੋਚ ਹੈ ਇਹ ਸਾਨੂੰ ਕਲੀਅਰ ਹੋਣਾ ਚਾਹੀਦਾ ਕਿ ਗੁਰਮਤਿ ਦੀ ਸੋਚ ਹੈ। ਜਿਹੜਾ ਸੱਚਾ ਸਿੱਖ ਹੈ ਉਹ ਸਿੱਖ ਰਾਜ ਦੀ ਵੀ
ਗੁਰੂ ਆਸ਼ੇ ਅਨੁਸਾਰ ਜਿਹੜਾ ਰਾਜ ਕਰੇਗਾ ਖਾਲਸਾ। ਅਸੀਂ ਦੇਗ ਤੇ ਫਤਿਹ ਕਹਿੰਦੇ ਆ। ਜੇ ਦੇਗ ਤਾਂ ਦੇਗ ਦਾ ਮਤਲਬ ਹੈ ਤੁਸੀਂ ਇਕਨੋਮੀ ਤੇ ਆਪ ਕੰਟਰੋਲ ਕਰਨਾ ਹੈ ਖਾਲਸੇ। ਸੋ ਔਰ ਇਹ ਜਿਹੜਾ ਹੈ ਉਹਦੇ ਤੋਂ ਬਾਅਦ ਮਿਸਲਾਂ ਵੇਲੇ ਦਲ ਖਾਲਸਾ ਦਾ, ਫਿਰ ਬੰਦਾ ਸਿੰਘ ਬਹਾਦਰ ਤੋਂ ਬਾਅਦ ਦਲ ਖਾਲਸਾ ਪਿਕਚਰ 'ਚ ਆਉਂਦਾ। ਜਿਹੜੀ ਕਲੈਕਟਿਵ ਸਟਰੈਂਥ ਆਫ ਮਿਸਲਾਂ ਦੀ ਜਿਹੜੀ ਸਾਂਝੀ ਸ਼ਕਤੀ ਸੀ, ਜਦੋਂ ਸਮੂਹਕ ਸਾਂਝੇ ਰੂਪ 'ਚ ਕਿਸੇ ਮੁਹਿੰਮ ਤੇ ਚੜ੍ਹਦੇ ਸੀ, ਉਹਨੂੰ ਦਲ ਖਾਲਸਾ ਕਹਿੰਦੇ ਸੀ ਜੀ। ਨਵਾਬ ਕਪੂਰ ਸਿੰਘ ਇਹਦੇ ਪਹਿਲੇ ਚੀਫ ਮੁਖੀ ਹੋਏ ਆ। ਔਰ ਫਿਰ ਜਦੋਂ ਦਿੱਲੀ ਤੇ ਗਏ ਤਾਂ ਬਾਬਾ ਬਘੇਲ ਸਿੰਘ ਦੀ ਅਗਵਾਈ 'ਚ ਇਹਨਾਂ ਨੇ ਉੱਥੇ ਦਿੱਲੀ ਤੇ ਲਾਲ ਕਿਲ੍ਹਾ ਫਤਿਹ ਕੀਤਾ। ਔਰ ਮਿਸਲਾਂ ਤੋਂ ਬਾਅਦ ਫਿਰ ਖਾਲਸਾ ਰਾਜ ਦੀ ਇਹਨੀ ਸਿਰਜਣਾ ਕੀਤੀ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਹੋਏ। ਇਹਦੇ ਚੱਲਦੇ ਰਹੇ। ਔਰ ਇਹਦੇ ਤੋਂ ਬਾਅਦ ਮਿਸਲਾਂ ਤੋਂ ਬਾਅਦ ਫਿਰ ਇਹ ਆਪਣਾ ਖਾਲਸਾ ਰਾਜ ਆ ਗਿਆ। ਔਰ ਉਦੋਂ ਵੀ ਜਿਹੜੇ ਗੁਰੂ ਮਹਾਰਾਜ ਤੋਂ, ਜਿਸ ਤਰ੍ਹਾਂ ਉਦੋਂ ਖਾਲਸਾ ਬਹੁਤ ਚੜ੍ਹਦੀ ਕਲਾ ਜਿਉ ਰਿਹਾ ਸੀ, ਉਦੋਂ ਖਾਲਸੇ ਦੇ ਬੋਲੇ ਸੀ ਹਮ ਰਾਖਤ ਪਾਤਸ਼ਾਹੀ ਦਾਵਾ। ਉਹ ਕੋਈ ਗੁਰਮਤ ਵਿਰੋਧੀ ਨਹੀਂ ਸੀ, ਉਹ ਗੁਰਮਤ ਦੇ ਅਨੁਸਾਰ ਸੀਗੇ। ਹਮ ਪਾਤਸ਼ਾਹੀ ਸਤਿਗੁਰ ਦੀ, ਪਾਤਸ਼ਾਹੀ ਤਾਂ ਖਾਲਸੇ ਨੂੰ ਸਤਿਗੁਰ ਨੇ ਦਿੱਤੀ ਹੈ। ਸੋ ਇਹਨੂੰ ਇਗਨੋਰ ਕਰਕੇ ਹੋਰ ਦੂਜੀਆਂ ਗੱਲਾਂ ਕਰਨੇ, ਨਾਮ ਜਪਣਾ, ਬਾਣੀ ਪੜ੍ਹਨਾ, ਇਹ ਬਹੁਤ ਠੀਕ ਹੈ। ਲੇਕਿਨ ਜਿਹੜੀ ਰਾਜ ਦੀ ਗੱਲ ਕਰਨੀ, ਇਹ ਵੀ ਖਾਲਸੇ ਦਾ ਧਰਮ ਹੈ, ਇਹਨੂੰ ਐਸਟੈਬਲਿਸ਼ ਕਰਨਾ ਚਾਹੀਦਾ। ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ। ਮੈਂ ਉਹਦੀ ਇੱਕ ਹੀ ਗੱਲ ਕਰੂੰਗਾ, ਉੱਥੇ ਅਕਸਰ ਕਿਹਾ ਜਾਂਦਾ ਹੈ ਕਿ ਸਿੱਖਾਂ ਨੂੰ ਰਾਜ ਨਹੀਂ ਕਰਨਾ ਹੁੰਦਾ ਜੀ। ਮਹਾਰਾਜਾ ਪਹਿਲਾਂ ਬੰਦਾ ਸਿੰਘ ਬਹਾਦਰ ਦੇ ਰਾਜ 'ਚ ਜਿਸ ਤਰ੍ਹਾਂ ਉਹਨੇ ਜ਼ਗੀਰਦਾਰੀ ਪ੍ਰਥਾ ਖਤਮ ਕੀਤੀ ਹੈ, ਉਹ ਦੁਨੀਆ ਦੇ ਵਿੱਚ ਮਿਸਾਲ ਹੈ। ਔਰ ਮਹਾਰਾਜਾ ਰਣਜੀਤ ਸਿੰਘ ਵੇਲੇ ਜਿਸ ਤਰ੍ਹਾਂ ਲਾ ਐਂਡ ਆਰਡਰ ਸੀ, ਔਰ ਫਿਰ ਉਦੋਂ ਇਕਨੋਮੀ ਇੰਨੀ ਸਟਰੋਂਗ ਸੀ ਕਿ ਇੰਗਲੈਂਡ ਦੇ ਰੁਪਈਏ ਦੀ ਕੀਮਤ 16 ਆਨੇ ਸੀ, ਸਿੱਖ ਰਾਜ ਦੇ ਰੁਪਈਏ ਦੀ ਕੀਮਤ 17 ਆਨੇ ਸੀ। ਅੱਜ ਵੀ ਚੰਡੀਗੜ੍ਹ ਦੇ ਮਿਊਜ਼ੀਅਮ 'ਚ ਲਿਖਿਆ ਪਿਆ, ਜਾ ਕੇ ਕੋਈ ਵੀ ਪੜ੍ਹ ਸਕਦਾ। 11 ਸੈਕਟਰ ਜਿਹੜਾ ਮਿਊਜ਼ੀਅਮ ਹੈ। ਸੋ ਉਹਦੇ ਤੋਂ ਬਾਅਦ ਚਲੋ ਗਦਾਰੀਆਂ, ਧੋਖੇ ਫਰੇਬੇ, ਉਹ ਸਾਨੂੰ ਸਾਰਿਆਂ ਨੂੰ ਪਤਾ ਹੈ। ਉਸ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਆ ਗਿਆ। ਲੇਕਿਨ ਸਿੱਖ ਰਾਜ ਦਾ ਸੁਪਨਾ ਉਦੋਂ ਵੀ ਬਾਬਾ ਵੀਰ ਸਿੰਘ ਰੰਗਾਬਾਦੀ ਜਾਂ ਹੋਰ ਕਿਸੇ ਨਾ ਕਿਸੇ ਰੂਪ ਦੇ ਵਿੱਚ, ਬੱਬਰਾਂ ਦੇ ਰੂਪ ਵਿੱਚ ਉਹ ਚੱਲਦਾ ਰਿਹਾ। ਔਰ ਉਹਦੇ ਤੋਂ ਬਾਅਦ ਇੱਕ ਸਿੱਖ ਜਿੱਦਾਂ 47 ਵੇਲੇ ਧੋਖੇ ਫਰੇਬ, ਇੱਕ ਗੁਲਾਮੀ ਤੋਂ ਦੂਜੀ ਗੁਲਾਮੀ 'ਚ ਫਸ ਗਏ। ਔਰ ਜਿਹੜੀ ਸਾਡੀ ਸਿੱਖ ਲੀਡਰਸ਼ਿਪ ਸੀ, ਇਹਦਾ ਇੱਕੋ ਹੀ ਜ਼ੋਰ ਲੱਗਾ ਹੋਇਆ ਸੀ ਕਿ ਆਪਣੇ ਆਪ ਨੂੰ ਅਸੀਂ ਹਿੰਦੁਸਤਾਨ ਦੇ ਵਫਾਦਾਰ ਸਾਬਤ ਕਰੀਏ। ਔਰ ਵਫਾਦਾਰੀ ਸਾਬਤ ਕਰਕੇ ਇਹ ਇਹਨਾਂ ਦੀ ਇੱਕ ਹੀਣ ਭਾਵਨਾ ਹੈ। ਜਦੋਂ ਕਹਿੰਦੇ ਅਸੀਂ 85% ਕੁਰਬਾਨੀਆਂ ਕੀਤੀਆਂ, ਸਾਨੂੰ ਉਹ ਠੀਕ ਨਹੀਂ ਲੱਗਦਾ। ਇਹ ਉਸੇ ਤਰ੍ਹਾਂ ਹੀ ਆ ਜਿਹੜਾ ਸਾਡਾ ਇੱਕ ਕਮੀ ਹੈ ਨਾ, ਜਦੋਂ ਉਹਨੇ ਥੋੜੀ ਜਿਹੀ ਰਿਆਇਤ ਲੈਣੀ ਹੁੰਦੀ ਤਾਂ ਸਰਦਾਰਾ ਮੈਂ ਤੇਰੇ ਬੜੇ ਪੱਠੇ ਪਾਏ, ਤੇਰੇ ਫਲਾਣੇ ਕੀਤੇ। ਸੋ ਸਿੱਖ ਕੌਮ ਦੀ ਇੱਕ ਬਹੁਤ ਹੀਣ ਭਾਵਨਾ ਜੋ ਉਪਜੇ ਹੋਏ, ਜਦੋਂ ਅਸੀਂ ਡਾਟੇ ਦਿੰਦੇ ਆ ਕਿ ਅਸੀਂ 85% ਕੁਰਬਾਨੀਆਂ ਕੀਤੀਆਂ, ਕਿਹਨੂੰ ਤੁਸੀਂ ਦੱਸ ਰਹੇ ਆ? ਉਹ ਕਹਿੰਦੇ ਤੁਸੀਂ ਤਾਂ ਬੇਵਕੂਫ ਆ, ਤੁਹਾਡੇ ਤੋਂ ਹੋਰ ਵੀ ਲੈਣੀਆਂ ਅਸੀਂ ਕੁਰਬਾਨੀਆਂ। ਸੋ ਜਦੋਂ ਕੁਰਬਾਨੀਆਂ ਕਰ ਰਹੇ, ਇਹ ਦੇ ਰਹੇ ਸੀ ਸਿੱਖ ਕੌਮ ਨੂੰ ਇਹ ਸਿੱਧ ਕਰਦੇ ਕਰਦੇ ਵੀ ਅਸੀਂ ਪਹਿਲਾਂ ਭਾਰਤੀ ਆ ਔਰ ਬਾਅਦ ਦੇ ਵਿੱਚ ਸਿੱਖ ਹੈ। ਔਰ ਉਹ ਜਿਹੜਾ ਭਾਰਤੀ ਬਹੁਤ ਗਿਣਤੀ ਸੀ, ਇੰਨੀ ਉਹ ਛਾਤਰ ਸੀਗੀ, ਉਹਨਾਂ ਨੂੰ ਇਹ ਜਿਹੜੀ ਡੈਮੋਕ੍ਰੇਸੀ ਸੀ ਸੂਟ ਕਰਦੀ ਸੀ। ਉਹਨੀ ਭਾਰਤੀਕਰਨ, ਇੰਡੀਅਨ ਨੈਸ਼ਨਲਿਜ਼ਮ ਦਾ ਨਾਂ ਘੜਿਆ। ਔਰ ਇਹ ਬਹੁਤ ਉਹਨਾਂ ਦੀ ਪੁਰਾਣੀ ਅਰਵਿੰਦੋ ਘੋਸ਼, ਰਾਜਾ ਰਾਮ ਮੋਹਨ ਰਾਏ, ਟੈਗੋਰ, ਮਹਾਤਮਾ ਗਾਂਧੀ, ਇਹ ਸਾਰੇ ਵਿਨੋਬਾ ਭਾਵੇ, ਇੱਕ ਇੰਨੀ ਥਾਟ ਪਹਿਲਾਂ ਸੀ ਇਹਨਾਂ ਦਾ ਬੜਾ ਚੱਲ ਰਿਹਾ ਸੀ। ਸੋ ਉਹਨਾਂ ਨੇ ਇੰਡੀਅਨ ਨੈਸ਼ਨਲਿਜ਼ਮ ਦੇ ਗ੍ਰੈਬ ਥੱਲੇ ਸਿੱਖਾਂ ਦੀ ਜਾਂ ਹੋਰ ਘੱਟ ਗਿਣਤੀਆਂ ਦਾ ਹਿੰਦੁੱਤਵਕਰਨ ਕਰਨਾ ਸ਼ੁਰੂ ਕੀਤਾ ਹੋਇਆ ਸੀ ਲੁਕਵੇਂ ਰੂਪ 'ਚ। ਸਾਡੇ ਸਿੱਖ ਲੀਡਰਸ ਨੂੰ ਸਮਝ ਨਹੀਂ ਸੀ ਆ ਰਿਹਾ, ਜਿਹੜੇ ਮੋਹਰੀ ਸੀਗੇ। ਲੇਕਿਨ ਏਦਾਂ ਨਹੀਂ ਹੁੰਦੇ। ਗੁਰੂ ਮਹਾਰਾਜ ਦੀ ਬਖਸ਼ਿਸ਼ ਪ੍ਰਾਪਤ ਉਹ ਜਿਹੜਾ ਵਿਚਾਰ ਹੈ ਗੁਰੂ ਦਾ, ਜਿਹੜਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ, ਚਾਹੇ ਉਹ ਗੰਗਾ ਸਿੰਘ ਢਿੱਲੋਂ ਸੀ, ਸਰਦਾਰ ਜਗਜੀਤ ਸਿੰਘ ਸੀ, ਮੈਨੂੰ ਸਾਰੇ ਨਾਮ ਮੈਂ ਯਾਦ, ਉਹ ਚੱਲ ਰਿਹਾ ਸੀ, ਸਰਦਾਰ ਕਪੂਰ ਸਿੰਘ ਸੀ, ਫਿਰ ਈਵਨ ਸਰਦਾਰ ਮਾਨ ਸਾਹਿਬ ਦੇ ਫਾਦਰ ਨੇ, ਇਹਨਾਂ ਨੇ ਇਲੈਕਸ਼ਨ ਵੀ ਲੜੀ ਹੈ ਖਾਲਿਸਤਾਨ ਦੇ ਨਾਂ ਤੇ। ਔਰ ਸ਼੍ਰੋਮਣੀ ਕਮੇਟੀ ਦਾ ਰੈਜ਼ੋਲੂਸ਼ਨ ਹੈ ਖਾਲਿਸਤਾਨ ਦਾ, ਖਾਲਸੇ ਨੇ ਕਦੀ ਛੱਡਿਆ ਨਹੀਂ ਸੀ ਟੋਟਲੀ। ਔਰ ਉਦੋਂ ਫਿਰ ਦਲ ਖਾਲਸਾ ਦੇ ਭਾਈ ਗਜਿੰਦਰ ਸਿੰਘ ਜਿਹੜੇ ਆ ਮਾਨੀ, ਭਾਈ ਸਤਨਾਮ ਸਿੰਘ ਇਹਨਾਂ ਦੇ ਨਾਲ, ਸਰਦਾਰ ਮਨਮੋਹਨ ਸਿੰਘ, ਹਰਸਿਮਰਨ ਸਿੰਘ, ਇਹ ਜਿਹੜੇ ਬਹੁਤ ਛੋਟੀ ਉਮਰ ਦੇ ਨੌਜਵਾਨ ਸੀ, ਇਹਨਾਂ ਨੇ ਖਾਲਿਸਤਾਨ ਦਾ ਸੁਪਨਾ ਲਿਆ। 1969 ਜਦੋਂ ਸਾਰੀ ਕੌਮ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਦਿਹਾੜਾ ਮਨਾ ਰਹੀ ਸੀ, ਉਦੋਂ ਇਹਨਾਂ ਨੇ ਖਾਲਿਸਤਾਨ ਦੇ ਪਰਚੇ ਵੰਡੇ। ਫਿਰ ਇਹਨੀ 5 ਤੀਰ ਹੋਰ ਕਵਿਤਾਵਾਂ, ਇੱਕ ਬੁੱਕ ਰਿਲੀਜ਼ ਕੀਤੀ, ਜਿਹਦੇ ਵਿੱਚ ਸੀ ਕਿ ਗੁਰੂ ਮਹਾਰਾਜ ਜਿਸ ਤਰ੍ਹਾਂ ਤੁਸੀਂ ਬੰਦਾ ਸਿੰਘ ਬਹਾਦਰ ਨੂੰ 5 ਤੀਰ ਬਖਸ਼ੇ, ਉਹਨੇ ਖਾਲਸਾ ਰਾਜ ਸਥਾਪਿਤ ਕੀਤਾ, ਸਾਡੀ ਪਿੱਠ ਤੇ ਵੀ ਹੱਥ ਰੱਖੋ, ਅਸੀਂ ਵੀ ਖਾਲਿਸਤਾਨ ਐਸਟੈਬਲਿਸ਼ ਕਰ ਸਕੀਏ। ਸੋ ਇਹਨਾਂ ਦੀ ਜਦੋਜਹਿਦ ਚੱਲਦੀ ਰਹੀ।
1981 ਦੇ ਵਿੱਚ ਜਦੋਂ ਸੰਤ ਜਰਨੈਲ ਸਿੰਘ ਪਿੰਡਰਾਂਵਾਲਾ ਨੂੰ ਗ੍ਰਿਫਤਾਰ ਕੀਤਾ, ਚੰਦੋ ਕਲਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਸਰੂਪ ਨੂੰ ਅੱਗਾਂ ਲਾਈਆਂ, ਤਾਂ ਇਹਨਾਂ ਨੇ ਜਹਾਜ਼ ਅਗਵਾ ਕੀਤਾ, ਪਾਕਿਸਤਾਨ ਲੈ ਗਏ। ਇਹਨਾਂ ਨੂੰ 14-14, 18-18 ਸਾਲ ਇਹਨੀ ਉਮਰ ਕੈਦਾਂ ਉੱਥੇ ਕੱਟੀਆਂ। ਔਰ ਉਸ ਵੇਲੇ ਸੀ ਜਿਹੜੀਆਂ ਸਾਰੀ ਦੁਨੀਆ ਦੀ ਨਿਊਜ਼ ਦੇ ਉੱਤੇ ਜਿਹੜਾ ਜਿਸ ਤਰ੍ਹਾਂ ਖਾਲਿਸਤਾਨ ਜਿਹੜਾ ਸੀ ਉਹ ਐਡੀਟੋਰੀਅਲ ਲਿਖੇ ਗਏ ਕਿ ਜਿਹੜਾ ਇੱਕ ਪਹਿਲਾਂ ਛੋਟਾ ਜਿਹਾ ਗੱਲ ਸੀ ਉਹ ਇੱਕ ਹੁਣ ਇੰਟਰਨੈਸ਼ਨਲ ਲੈਵਲ ਤੇ ਖਾਲਿਸਤਾਨ ਦੀ ਗੱਲ ਹੋਈ। ਉਹ ਤੋਂ ਬਾਅਦ ਪਾਬੰਦੀ ਲੱਗ ਗਈ। 1993 ਤੋਂ ਅਸੀਂ ਫੇਰ ਐਕਟਿਵ ਜੀ। ਧਾਮੀ ਸਾਹਿਬ, ਡਾਕਟਰ ਸਾਹਿਬ ਮੈਂ ਹੁਣ ਤੁਹਾਡੇ ਵੱਲ ਆਉਣਾ। ਜਿਵੇਂ ਧਾਮੀ ਸਾਹਿਬ ਨੇ ਦੱਸਿਆ ਪਹਿਲਾਂ ਦੀ ਗੱਲ, ਸਾਰੀ ਹਿਸਟਰੀ ਦੇ ਇਹਨਾਂ ਨੇ ਆਪਣੀ ਪਾਰਟੀ ਦਾ ਜ਼ਿਕਰ ਕੀਤਾ। ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ, ਆਫਟਰ ਮਤਲਬ ਪੋਸਟ 1984 ਖਾਲਿਸਤਾਨ ਦੀ ਸਟਰਗਲ ਇੱਕਦਮ ਉੱਭਰ ਕੇ ਸਾਹਮਣੇ ਆਈ ਤੇ ਉਸ ਤੋਂ ਬਾਅਦ ਲੇਟ 90s ਦੇ ਵਿੱਚ, ਉਸ ਤੋਂ ਬਾਅਦ ਅੱਜ ਕਿੱਥੇ ਖੜੀ ਹੈ? ਮਤਲਬ ਪੋਸਟ 1984 ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਸਮਝਦਾ ਵੀ ਮੇਰੀ ਖੁਸ਼ਕਿਸਮਤੀ ਹੈ ਕਿ ਸਰ ਹਰਚਰਨਜੀਤ ਸਿੰਘ ਧਾਮੀ ਸਾਡੇ ਸਟੂਡੀਓ 'ਚ ਨੇ। ਔਰ ਬੇਸ਼ੱਕ ਇੱਥੇ ਲਗਾਤਾਰਤਾ ਨਾਲ ਪਿਛਲੇ 3 ਦਹਾਕਿਆਂ ਤੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਜੀ, ਪਰ ਅਸੀਂ ਜਿਸ ਮੁਲਕ 'ਚ ਬੈਠੇ ਹਾਂ ਇੱਥੇ ਵਿਚਾਰਾਂ ਦੀ ਆਜ਼ਾਦੀ ਹੈ, ਇੱਥੇ ਕੋਈ ਹਰਾਸਮੈਂਟ ਇੱਕ ਵੱਖਰੀ ਕਿਸਮ ਦੀ ਹੁੰਦੀ ਹੈ, ਪਰ ਉਵੇਂ ਨਹੀਂ ਜਿਸ ਕਿਸਮ ਦੀ ਹਰਾਸਮੈਂਟ ਜਾਂ ਪਰਸੀਕਿਊਸ਼ਨ 'ਚੋਂ ਪੰਜਾਬ ਦੇ ਵਿੱਚ ਜਿਨ੍ਹਾਂ ਵੀਰਾਂ ਭੈਣਾਂ ਨੇ ਖਾਲਿਸਤਾਨ ਦਾ ਝੰਡਾ ਚੁੱਕਿਆ ਹੋਇਆ, ਆਵਾਜ਼ ਬੁਲੰਦ ਕੀਤੀ ਹੈ, ਇਹ ਕਹਿਣਾ ਸੌਖਾ ਹੈ। ਸੋ ਮੈਂ ਸਮਝਦਾ ਵੀ ਇਹ ਰੀਅਲ ਵਾਰੀਅਰ ਨੇ, ਬਹਾਦਰ ਯੋਧੇ ਨੇ। ਔਰ ਜਿਵੇਂ ਇਹਨਾਂ ਨੇ ਬੜੇ ਵੇਰਵੇ ਨਾਲ, ਮੈਂ ਸਮਝਦਾ ਵੀ ਉਹਦੇ 'ਚ ਕੁਝ ਬਹੁਤਾ ਐਡ ਕਰਨ ਜੋਗਾ ਨਹੀਂ ਹੈ ਕਿ ਗੱਲ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਜਦੋਂ ਅਸੀਂ ਰਾਜਯੋਗ ਦੀ ਗੱਲ ਕਰਦੇ ਹਾਂ ਔਰ ਜਦੋਂ ਜਿਹੜੇ ਪੱਟ ਨੇ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਨੂੰ ਬਿਆਨਦੇ ਨੇ ਤੇ ਰਾਜਯੋਗ ਜਿਨ ਮਾਣਿਓ, ਕਿ ਗੁਰੂ ਨਾਨਕ ਸਾਹਿਬ ਰਾਜਯੋਗ ਦਾ ਜਿਹੜਾ ਹੈ ਉਹ ਮੁਜੱਸਮਾ ਨੇ। ਔਰ ਇਹੀ ਸ਼ਬਦ ਮੀਰੀ ਪੀਰੀ 'ਚ, ਭਗਤੀ ਸ਼ਕਤੀ 'ਚ ਤੇ 10ਵੇਂ ਪਾਤਸ਼ਾਹ ਦੇ ਵੇਲੇ ਸੰਤ ਸਿਪਾਹੀ ਰੂਪ 'ਚ ਜਦੋਂ ਅਸੀਂ ਗਾਤਰੇ, ਕਿਰਪਾਨ, ਪੰਜ ਕਕਾਰੀ ਰੂਪ ਦੇਖਦੇ ਹਾਂ, ਤੇ ਜਿਵੇਂ ਮੈਂ ਅਕਸਰ ਸੰਤ ਸਿਪਾਹੀ ਨੂੰ ਇੱਕ ਵਾਰੀ ਇੱਕ ਅਮਰੀਕਨ ਸਕਾਲਰ ਨੇ ਕਿਹਾ ਜੀ ਇੱਕ ਲਾਈਨ 'ਚ ਡਿਫਾਈਨ ਕਰੋ ਇਹ ਕੀ ਹੈ, ਤੇ ਮੈਂ ਕਿਹਾ ਜੀ ਕਿ ਇਹਦਾ ਮਤਲਬ ਹੈ ਕਿ ਇਹ ਸਿੱਖ should have the wisdom of a saint and the courage of a soldier। ਸੋ ਇਹ ਜਿਹੜੀ ਵਿਜ਼ਡਮ ਔਰ ਕਰੇਜ ਹੈ, ਔਰ ਕਰੇਜ ਹਮੇਸ਼ਾ ਤੁਹਾਡੀ ਸੋਵਰਨਿਟੀ ਦੇ ਨਾਲ ਜੁੜਿਆ ਹੁੰਦਾ ਹੈ। ਔਰ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਜਾਂ ਰੋਜ਼ਾਨਾ ਅਸੀਂ ਜਪਜੀ ਪੜ੍ਹਦੇ ਹਾਂ, ਨਿਰਭਉ ਨਿਰਵੈਰ ਦਾ ਸੰਕਲਪ ਜਿਹੜਾ ਹੈ, ਨਿਰਵੈਰ ਤੁਸੀਂ ਉਦੋਂ ਤੱਕ ਹੋ ਹੀ ਨਹੀਂ ਸਕਦੇ ਜਦੋਂ ਤੱਕ ਤੁਸੀਂ ਪਹਿਲਾਂ ਨਿਰਭਉ ਨਹੀਂ ਹੋ। ਅਦਰਵਾਈਜ਼ ਜੇ ਤੁਸੀਂ ਕਿਸੇ ਡਰ ਦੇ ਥੱਲੇ ਹੋ, ਤੁਸੀਂ ਹਮੇਸ਼ਾ ਤਗੜੇ ਨੂੰ ਤਾਂ ਕਦੇ ਚੈਲੰਜ ਕਰੋਗੇ ਹੀ ਨਹੀਂ, ਉਹਦੇ ਨਾਲ ਵੈਰ ਕੀ ਰੱਖੋਗੇ। ਸੋ ਮੈਂ ਸਮਝਦਾ ਵੀ ਇਹ ਗੱਲ ਸਾਡੇ ਇੱਕ ਵੱਡੇ ਤਬਕੇ ਲਈ ਸਮਝਣੀ ਬੜੀ ਜ਼ਰੂਰੀ ਹੈ ਕਿ ਇਹ ਰਾਜ ਸ਼ਕਤੀ ਜਾਂ ਜਿਹਨੂੰ ਅਸੀਂ ਮੀਰੀ ਪੀਰੀ ਕਹਿੰਦੇ ਹਾਂ, ਔਰ ਸਾਡੇ ਜਿਹੜੇ ਸਾਰੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਚਵਰ ਛਤਰ ਤਖਤ ਦੇ ਮਾਲਕ ਕਹਿੰਦੇ ਹਾਂ, ਤੇ ਤਿੰਨੋਂ ਹੀ ਚਵਰ ਛਤਰ ਤਖਤ ਸੋਵਰਨਿਟੀ ਹੈ। ਔਰ 10ਵੇਂ ਪਾਤਸ਼ਾਹ ਨੇ ਜੋਤੀ ਜੋਤ ਸਮਾਣ ਤੋਂ ਪਹਿਲਾਂ ਜੇ ਪੀਰੀ ਫੋਰਐਵਰ ਟਿਲ ਐਟਰਨਿਟੀ ਗੁਰੂ ਗ੍ਰੰਥ ਸਾਹਿਬ 'ਚ ਰੱਖੀ ਹੈ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਗੁਰੂ ਦਾ ਮੀਰੀ ਵਾਲਾ ਰੂਪ ਗੁਰੂ ਪੰਥ ਦੇ ਰੂਪ ਦੇ ਵਿੱਚ ਫੋਰਐਵਰ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਇਹ ਜਿਹੜੀ ਸੋਵਰਨਿਟੀ ਪੰਥ ਦੀ ਖਾਲਸੇ 'ਚ ਹੈ। ਸੋ ਅਧਿਆਤਮ ਦੀ ਦੁਨੀਆ 'ਚ ਗੁਰੂ ਗ੍ਰੰਥ ਸਾਹਿਬ ਦਾ ਵਰਡ ਫਾਈਨਲ ਵਰਡ ਹੈ, ਔਰ ਜਿਹੜੀ ਟੈਂਪੋਰਲ ਦੁਨੀਆ ਹੈ ਉਹਦੇ 'ਚ ਗੁਰੂ ਖਾਲਸਾ ਜਿਹੜਾ ਉਹ ਡਿਸਾਈਡਿੰਗ ਫੈਕਟਰ ਹੈ। ਔਰ ਗੁਰੂ ਖਾਲਸਾ ਫੋਰਐਵਰ ਸੋਵਰਨ ਹੈ। ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਰੱਖੇ ਹਮਰੀ ਗੁਰਿਆਈ। ਔਰ ਐਵੇਂ ਨਹੀਂ, ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਕਿ ਧੁਰਥੀ ਆਜ਼ਾਦ ਇਹ ਸਤਗੁਰ ਦੇ ਬੰਦੇ। ਸੋ ਮੈਂ ਇਹ ਸਮਝਦਾ ਹਾਂ ਵੀ ਇਹ ਬੇਸ਼ੱਕ ਅਪਸ ਐਂਡ ਡਾਊਨਸ ਰਹੀ ਹੈ। 18ਵੀਂ ਸੈਂਚੁਰੀ ਦੀ ਹਿਸਟਰੀ ਧਾਮੀ ਸਾਹਿਬ ਨੇ ਦੱਸੀ ਹੈ ਕਿ ਵੀ ਉਹ ਵੀ ਵਕਤ ਸੀ ਕਿ ਸਾਡੇ ਸਿਰਾਂ ਦੇ ਮੁੱਲ ਪੈਂਦੇ ਸੀ। ਪੰਜਾਬ 'ਚੋਂ ਇੱਕ ਵਾਰੀ ਉਹਨਾਂ ਨੇ ਸਾਫ਼ ਕਰ ਦਿੱਤਾ ਸੀ ਸਿੱਖਾਂ ਨੂੰ, ਜਿਹੜਾ ਜੁਝਾਰੂ ਖਾਲਸਾ ਸੀ ਜਾਂ ਲੱਖੀ ਜੰਗਲ ਸੀ, ਬੀਕਾਨੇਰ ਦੇ ਥਲਾਂ 'ਚ ਸੀ ਜਾਂ ਕਾਹਨੂੰਵਾਨ ਦੇ ਛੰਭ ਸੀ, ਉਹ ਵੀ ਉਹਨਾਂ ਨੇ ਛੰਭਾਂ ਨੂੰ ਅੱਗ ਲਾਈ ਔਰ ਕਿਵੇਂ ਉਹਨਾਂ ਨੇ ਚੇਜ਼ ਕੀਤਾ। ਲੇਕਿਨ ਇਹਦੇ ਬਾਵਜੂਦ ਭਾਵੇਂ 2 ਸਿੱਖ ਆ ਕੇ ਖਲੋ ਗਏ, ਬੋਤਾ ਸਿੰਘ, ਗਰਜਾ ਸਿੰਘ, ਪਿੱਠਾਂ ਜੋੜ ਕੇ, ਕੋਈ ਉਹਨਾਂ ਕੋਲ ਤੋਪਾਂ ਨਹੀਂ ਸੀ, ਡੰਡਿਆਂ ਤੇ ਡਾਂਗਾਂ ਨਾਲ ਹੀ ਉਹਨਾਂ ਨੇ ਇਹ ਅਸਰਟ ਕਰ ਦਿੱਤਾ ਸੀ ਕਿ ਇਹ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ, ਕਿ ਸਾਡੇ ਰਿਸੋਰਸਿਸ, ਸਾਡੀ ਇਹ ਦੌਲਤ ਇਹ ਖਾਲਸੇ ਦੀ ਧਰਤੀ ਹੈ। ਔਰ ਇੱਥੇ ਅਸੀਂ ਦੱਖਣ ਤੋਂ ਆਉਣ ਵਾਲੇ ਜਿਹੜੇ ਅੱਜ ਜਦੋਂ ਅਸੀਂ
ਪੂਰਬੀਆਂ ਦੱਖਣੀਆਂ ਦੀ ਗੱਲ ਕਰਦੇ ਹਾਂ, ਜਿਵੇਂ ਤੁਸੀਂ ਘੱਲੂਘਾਰਾ 84 ਦੀ ਗੱਲ ਕੀਤੀ, ਜੇ ਸ਼ਾਹ ਮੁਹੰਮਦ ਨੇ 1846 'ਚ ਕਿਹਾ ਸੀ ਕਿ ਕਈ ਕੋਟ ਚੜੇ ਪੂਰਬੀ ਦੱਖਣੀ ਜੀ, ਇਹੀ ਪੂਰਬੀ ਹੈ ਇਹੀ ਦੱਖਣੀ ਹੈ, ਉਦੋਂ ਹਮਲਾਵਰ ਸਨ, ਇਹੀ ਪੂਰਬੀ ਦੱਖਣੀ ਜੂਨ 84 'ਚ ਸੀ, ਔਰ ਮਕਸਦ ਇਹੀ ਕਿ ਜਿਹੜੀ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਂ ਹੈ, ਉਦੋਂ ਉਹ ਲਟੇਰੇ ਆਉਂਦੇ ਸੀ ਪੱਛਮ ਵੱਲੋਂ ਦਰਾ ਖੈਬਰ ਤੋਂ। ਔਰ ਅੱਜ ਜਿਵੇਂ ਅਸੀਂ ਕੋਲੋਨਾਈਜ਼ ਪੰਜਾਬ ਨੂੰ ਕੀਤਾ ਗਿਆ ਪੋਸਟ 47, ਜਿਸ ਕਿਸਮ ਦੇ ਹਾਲਾਤ, ਔਰ 37 ਸਾਲ ਸਿੱਖ ਉਸ ਸਾਰਾ, ਔਰ 10ਵੇਂ ਪਾਤਸ਼ਾਹ ਦਾ ਜਿਹੜਾ ਮੁੱਢਲਾ ਸਿਧਾਂਤ ਜਿਹੜਾ ਚੁੰਕਾਰਜ਼ ਹਮਾਹੀਲ ਤੇ ਦਰਗੁਜ਼ਸਤ ਹਲਾਲਸਤ ਬੁਰਦਨਬਾਜ਼ ਸ਼ਮਸ਼ੀਰੇ ਦਾ, ਸੁਣੋ 37 ਸਾਲ ਉਹ ਯਤਨ ਨੇ, ਮੋਰਚੇ, ਧਰਮਯੁੱਧ ਮੋਰਚਾ ਦੁਨੀਆ ਦੇ ਜੇ ਪੀਸਫੁਲ ਤਹਿਰੀਕਸ ਦੀ ਗੱਲ ਕਰੀਏ 2-2.5 ਲੱਖ ਬੰਦਾ, ਕਿਸੇ ਨੇ ਵੀ ਇੱਕ ਇੰਨੀ ਸਮਾਲ ਕਮਿਊਨਿਟੀ ਚੋਂ ਕਿਸੇ ਐਜੀਟੇਸ਼ਨ 'ਚ ਦੁਨੀਆ 'ਚ ਨਹੀਂ ਆਇਆ। ਗਾਂਧੀ ਦੀ ਕੁਇਟ ਇੰਡੀਆ ਮੂਵਮੈਂਟ, ਅੰਗਰੇਜ਼ੋ ਭਾਰਤ ਛੱਡੋ, ਬੜੀ ਸੈਲੀਬ੍ਰੇਟ ਕੀਤੀ ਜਾਂਦੀ ਹੈ, 43,000 ਬੰਦਾ ਗ੍ਰਿਫਤਾਰੀਆਂ ਲਈ ਆਇਆ ਸੀ, ਉਹ ਵੀ ਅੱਧੇ ਮਾਫੀ ਮੰਗ ਕੇ ਬਾਹਰ ਆ ਗਏ। ਸੋ ਇਸ ਸਭ ਦੇ ਬਾਵਜੂਦ ਬਜਾਏ ਕਿ ਸਿੱਖ ਔਰ ਮੰਗਾਂ ਕੀ ਨੇ, ਇੱਕ ਆਟੋਨਮਸ ਸਟਰਕਚਰ ਵਿਦ ਇਨ ਦਾ ਕੰਟਰੀ, ਆਪਣੇ ਰਿਸੋਰਸਿਸ, ਪਾਣੀ ਜਿਹੜੀ ਸਾਡੀ ਲਾਈਫ ਲਾਈਨ ਹੈ, ਉਸ ਦੇ ਉੱਤੇ ਸਾਡਾ ਹੱਕ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਿੰਦਾ ਹੈ, ਲੇਕਿਨ ਇਹਦੇ ਬਾਵਜੂਦ ਕੀ ਜਵਾਬ ਮਿਲਿਆ? ਟੋਟਲ ਵਾਰ ਅਗੇਂਸਟ ਦ ਸਿੱਖਸ। ਇਹਨੂੰ ਕੱਲਾ ਜਦੋਂ ਇੱਕ ਬਲੂ ਸਟਾਰ ਜਾਂ ਇਦਾਂ ਦਾ ਸ਼ਬਦ ਅਸੀਂ ਇਸਤੇਮਾਲ ਕਰਦੇ ਤਾਂ ਫਿਰ ਅਸੀਂ ਇੰਡੀਅਨ ਗਵਰਨਮੈਂਟ ਦੀ ਵੋਕੈਬਲਰੀ ਜਿਹੜੀ ਹੈ ਜੋ ਉਹਨਾਂ ਨੇ ਸਾਡੇ ਤੇ ਥੋਪੀ ਉਹ ਇਸਤੇਮਾਲ ਕਰ ਰਹੇ। ਇਟ ਵਾਜ਼ ਅ ਟੋਟਲ ਵਾਰ, ਔਰ ਸਾਰੇ ਉਹਨਾਂ ਦੇ ਆਰਮੀ ਦੇ ਤਿੰਨੋਂ ਹਿੱਸੇ, ਔਰ ਕੱਲਾ ਅਕਾਲ ਤਖਤ ਸਾਹਿਬ ਨਹੀਂ, ਅਕਾਲ ਤਖਤ ਤਾਂ ਸੈਂਟਰ ਸੀ ਉਹਨਾਂ ਦਾ, ਕਿਉਂਕਿ ਜਦੋਂ ਅਸੀਂ ਪੋਲੀਟੀਕਲ ਪਾਵਰ ਦੀ ਗੱਲ ਕੀਤੀ ਹੈ ਉਹ ਟੈਂਪੋਰਲ ਸੀਟ ਹੈ ਸਾਡੀ, ਪਰ 37 ਇਤਿਹਾਸਕ ਗੁਰਦੁਆਰੇ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਡਿਸਟਰੋਏ ਕਰਨਾ, ਔਰ ਉਸ ਤੋਂ ਬਾਅਦ ਫਿਰ ਲਗਾਤਾਰ 12,000 ਤੋਂ ਜ਼ਿਆਦਾ ਪੰਜਾਬ ਦੇ ਪਿੰਡਾਂ 'ਚ ਸੋ ਕਾਲਡ ਆਪਰੇਸ਼ਨ ਵੁੱਡ ਰੋਜ਼ ਦੇ ਥੱਲੇ ਜਿਵੇਂ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਘਾਣ ਕੀਤਾ ਗਿਆ। ਸੋ ਜ਼ਾਹਰ ਹੈ ਕਿ ਅਸੀਂ ਹਰ ਕੋਸ਼ਿਸ਼ ਕੀਤੀ, ਬੇਸ਼ੱਕ 47 ਦਾ ਫੈਸਲਾ ਅਹਿਮ ਕਾਨਾ ਸੀ ਲੀਡਰਸ਼ਿਪ ਦਾ ਹਿੰਦੂ ਕਾਂਗਰਸ ਤੇ ਇਤਬਾਰ ਕਰਨਾ, ਪਰ ਇਹਦੇ ਬਾਵਜੂਦ ਸਿੱਖਾਂ ਨੇ ਇਹ ਦੇਖ ਤਾਂ ਲਿਆ, ਕਾਂਸਟੀਟਿਊਐਂਟ ਅਸੈਂਬਲੀ 'ਚ ਦੇਖਿਆ ਕਿ ਭਾਈ ਸਾਨੂੰ ਤਾਂ ਉਹ ਅੱਡ ਧਰਮ ਮੰਨਣ ਨੂੰ ਤਿਆਰ ਨਹੀਂ, ਔਰ ਉਹੀ ਪੀਰੀਅਡ ਸੀ। ਔਰ ਜਦੋਂ ਮੈਂ ਇਹ ਗੱਲ ਕਹਿੰਦਾ ਵੀ ਸਾਡੀ ਸਟਰਗਲ ਕੋਈ ਜੂਨ 84 ਸ਼ੁਰੂ ਨਹੀਂ ਹੋਈ, ਈਵਨ ਬੇਸ਼ੱਕ ਸਿਧਾਂਤਕ ਤੌਰ ਤੇ ਅਸੀਂ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਸਾਡੀ ਉਹ ਆਜ਼ਾਦੀ ਦਾ ਸੰਕਲਪ ਜਾਂਦੇ, ਅੰਗਰੇਜ਼ੀ ਦੇ 2 ਵਰਡ ਨੇ, ਇੱਕ ਡੀ ਜੂਰਸ ਹੈ, ਇੱਕ ਡੀ ਫੈਕਟੋ ਹੈ। ਸਿੱਖ ਨੁਮਾਇੰਦਿਆਂ ਨੇ ਭੁਪਿੰਦਰ ਸਿੰਘ ਮਾਨ, ਹੁਕਮ ਸਿੰਘ, ਜਿਹੜੇ ਕਿ 2 ਅਕਾਲੀ ਦਲ ਦੇ ਨੁਮਾਇੰਦੇ ਸੀ ਕਾਂਸਟੀਟਿਊਐਂਟ ਅਸੈਂਬਲੀ 'ਚ, ਉਹਨਾਂ ਨੇ ਭਾਰਤੀ ਸੰਵਿਧਾਨ ਦੇ ਖਰੜੇ ਤੇ ਦਸਤਖਤ ਕਰਨ ਤੋਂ ਨਾ ਕਰ ਦਿੱਤੀ। ਉਹਨਾਂ ਨੇ ਕਿਹਾ ਜੀ ਦਿਸ ਇਜ਼ ਬਿਟਰੇਅਲ ਆਫ ਦਾ ਸਿੱਖਸ, ਦਿਸ ਇਜ਼ ਬਿਟਰੇਅਲ ਆਫ ਦਾ ਪ੍ਰੋਮਿਸਸ ਮੇਡ ਟੂ ਦਾ ਸਿੱਖਸ, ਵੀ ਰਿਜੈਕਟ ਦਿਸ ਕਨਸਟੀਟਿਊਸ਼ਨ। ਸੋ ਬੇਸ਼ੱਕ ਡੀ ਫੈਕਟੋ ਅਸੀਂ ਇੰਡੀਅਨ ਮੈਪ 'ਚ ਕੈਚ ਹੋ ਗਏ 47 'ਚ, ਪਰ ਡੀ ਜੂਰਿਸ ਅਸੀਂ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਿਆ। ਸੋ ਸਾਡੀ ਸਟਰਗਲ ਦੀ ਕੰਟੀਨਿਊਟੀ ਉਸ ਤਰ੍ਹਾਂ ਹੀ ਹੈ। ਜੂਨ 84 ਫਾਈਨਲ ਵਾਟਰਸ਼ੈਡ ਸੀ, ਜਿਹਦੇ ਬਾਰੇ ਅਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਜਿਹੜੇ ਮਹਾਨ ਸ਼ਹੀਦ ਨੇ 20ਵੀਂ ਸਦੀ ਦੇ, ਔਰ ਅਫਸੋਸ ਦੀ ਗੱਲ ਹੈ ਕਿ ਲਗਭਗ 20 ਸਾਲ ਉਹਨਾਂ ਦੀ ਸ਼ਹਾਦਤ ਨੂੰ ਹੀ ਜਿਹੜਾ ਉਸ ਤੋਂ ਇਨਕਾਰੀ ਹੋਈ ਉਹੀ ਸੰਸਥਾ ਜਿਸ ਤਰ੍ਹਾਂ ਹੀ ਉਹ ਸਾਹਮਣੇ ਆਏ, ਔਰ ਉਹਨਾਂ ਦੇ ਸ਼ਬਦ ਨੇ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ, ਇਹ ਇਹਨਾਂ ਨੇ ਦੇਖਣਾ ਕਿ ਸਾਨੂੰ ਨਾਲ ਰੱਖਣਾ ਹੈ ਕਿ ਨਹੀਂ ਰੱਖਣਾ। ਪਰ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨਹੀਂ ਰੱਖੀ ਜਾਵੇਗੀ। ਕਿ ਜ਼ਾਹਰ ਹੈ ਕਿ ਜੇ ਦੁਸ਼ਮਣ ਇਸ ਲੈਵਲ ਤੇ ਚਲਾ ਜਾਂਦਾ ਕਿ ਉਸ ਨੇ ਤੁਹਾਡੇ ਸਭ ਤੋਂ ਮੁਕੱਦਸ ਸਥਾਨ ਨੂੰ ਢਾਹ ਢੇਰੀ ਕਰ ਦੇਣਾ, ਤਾਂ ਫਿਰ ਉਸ ਤੋਂ ਬਾਅਦ ਜਿਹਨੂੰ ਕਹਿੰਦੇ ਨੇ ਕਿ ਵੀ ਨੋ ਮੋਰ ਵਿਦ ਇੰਡੀਆ। ਸੋ ਅਸੀਂ ਸਮਝਦੇ ਹਾਂ ਕਿ ਜਿਹੜਾ ਪਾਰਟ ਬੇਸ਼ੱਕ ਅਸੀਂ ਰੋਜ਼ਾਨਾ ਰਾਜ ਕਰੇਗਾ ਖਾਲਸਾ ਜੀ ਕੇ ਬੋਲ ਬਾਲੇ ਦੇ ਰੂਪ ਚ ਲਗਾਤਾਰਤਾ ਨਾਲ ਸੋਵਰਨਟੀ ਦਾ ਦੁਹਰਾਉਂਦੇ। 26 ਜਨਵਰੀ 1986 ਦੇ ਸਰਬੱਤ ਖਾਲਸਾ ਨੇ 5 ਮੈਂਬਰੀ ਪੰਥਕ ਕਮੇਟੀ ਕੌਮ ਦੀ ਅਗਵਾਈ ਲਈ ਬਣਾਈ। 29 ਅਪ੍ਰੈਲ ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਹੋਇਆ। ਸੋ ਜ਼ਾਹਰ ਹੈ ਕਿ ਇਸ ਸਾਰੇ ਪੀਰੀਅਡ 'ਚ ਇਹਨਾਂ 3 ਦਹਾਕਿਆਂ ਦੇ ਵਿੱਚ, ਔਰ ਅੱਜ ਖਾਸ ਤੌਰ ਤੇ ਜਦੋਂ ਅਸੀਂ 31ਵੀਂ ਘੱਲੂਘਾਰਾ 84 ਯਾਦ ਤੋਂ ਬਾਅਦ ਦੁਨੀਆ 'ਚ ਨਜ਼ਰ ਮਾਰਦੇ, ਤੇ ਫਿਰ ਇਕਬਾਲ ਦੀ ਇਹ ਗੱਲ ਕਿ ਵੀ ਇਤਨਾ ਵੀ ਨਾ ਉਮੀਦ ਨਹੀਂ ਇਕਬਾਲ ਆਪਣੇ ਵੀਰਾਂ ਸੇ, ਕਿ ਜੇ ਇਹ ਧਰਤੀ ਜਿਹੜੀ ਹੈ ਇਹ ਇਸ ਦੇ ਵਿੱਚ ਥੋੜੀ ਜਿਹੀ ਨਮੀ ਹੋਏ ਤੇ ਇਹ ਬੜੀ ਜ਼ਰਖੇਜ਼ ਹੈ ਸਾਥੀ, ਕਿ ਜੇ ਇਹਦੇ ਵਿੱਚ ਮੋਇਸਚਰ ਹੈ। ਤੇ ਅੱਜ 31 ਸਾਲ ਬਾਅਦ ਅਸੀਂ ਸਮਝਦੇ ਹਾਂ ਕਿ ਹਕੂਮਤ ਦੇ ਸਾਰੇ ਸਾਮਦਾਮ ਦੰਡ ਭੇਦ ਦੇ ਹਥਿਆਰ ਉਹਨਾਂ ਵੱਲੋਂ ਵਰਤੀਆਂ ਗਈਆਂ ਸਭ ਘਟੀਆਂ ਚਾਲਾਂ, ਇਹਦੇ ਬਾਵਜੂਦ ਅੱਜ ਦੁਨੀਆ ਭਰ ਦੇ ਵਿੱਚ 30 ਮਿਲੀਅਨ ਸਿੱਖ ਕੌਮ ਦਾ
ਖਾਸ ਤੌਰ ਤੇ ਜਿਹੜਾ ਯੰਗਰ ਬ੍ਰਿਗੇਡ ਹੈ, ਸਾਡੀ ਨੈਕਸਟ ਜਨਰੇਸ਼ਨ ਹੈ ਜੀ, ਉਹ ਸਟੈਂਡਰਡ ਬੀਅਰਰ ਹੈ। ਔਰ ਅਸੀਂ ਸਮਝਦੇ ਹਾਂ ਵੀ ਇਹ ਸਾਰੇ ਪੀਰੀਅਡ 'ਚ ਅਪਸ ਐਂਡ ਡਾਊਨਸ ਦੇ ਬਾਵਜੂਦ ਖਾਲਿਸਤਾਨ ਦਾ ਕਾਫਲਾ ਆਪਣੀ ਮੰਜ਼ਿਲੇ ਮਕਸੂਦ ਵੱਲ ਵੱਧ ਰਿਹਾ। ਜੀ ਡਾਕਟਰ ਸਾਹਿਬ, ਤੁਸੀਂ ਸਹੀ ਕਿਹਾ। ਜਿਹੜਾ 31 ਸਾਲ ਦਾ ਘੱਲੂਘਾਰੇ ਦਾ ਇਹ ਵਰ੍ਹੇਗੰਢ ਸੀਗੀ 31ਵੀਂ, ਇਹਦੇ ਤੇ ਥਰੂ ਆਊਟ ਵਰਲਡ ਕਈ ਦੇਸ਼ਾਂ ਦੇ ਵਿੱਚ ਵੱਡੇ ਵੱਡੇ ਸ਼ਹਿਰਾਂ 'ਚ, ਨਿਊਯਾਰਕ ਹੋ ਗਿਆ, ਲੰਡਨ ਹੋ ਗਿਆ, ਪੈਰਿਸ ਹੋ ਗਿਆ, ਈਵਨ ਇਨ ਪਾਕਿਸਤਾਨ, ਸਾਰੇ ਕਿਤੇ ਪ੍ਰੋਟੈਸਟ ਹੋਏ ਨੇਗੇ। ਬਟ ਜਦੋਂ ਜੇ ਅਸੀਂ ਅੱਜ ਪੰਜਾਬ ਦੀ ਸਿਆਸਤ ਵੱਲ ਨਿਗਾਹ ਮਾਰੀਏ ਤਾਂ ਉੱਥੇ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਮਤਲਬ ਅਸੀਂ ਅੱਜ ਛੋਟੀਆਂ-ਛੋਟੀਆਂ ਗੱਲਾਂ ਦੇ ਵਿੱਚ ਫਸੇ ਹੋਏ ਹਾਂ। ਫੋਰ ਐਗਜ਼ਾਮਪਲ ਜਿਵੇਂ ਹੁਣ ਬਾਪੂ ਸੂਰਤ ਸਿੰਘ ਖਾਲਸਾ ਦੀ ਸਟਰਗਲ ਚੱਲ ਰਹੀ ਹੈ, ਉਹਨਾਂ ਨੂੰ 142 ਦਿਨ ਹੋ ਚੁੱਕੇ, 182 ਦਿਨ ਹੋ ਚੁੱਕੇ ਨੇ ਭੁੱਖ ਹੜਤਾਲ ਤੇ ਬੈਠਿਆਂ ਬੰਦੀ ਸਿੰਘਾਂ ਦੀ ਰਿਹਾਈ ਲਈ। ਮਤਲਬ ਅਸੀਂ ਉਹਦੇ ਚੋਂ ਲੱਭ ਰਹੇ ਹਾਂ ਕੁਝ, ਜਾਂ ਇਹ ਸਿਚੁਏਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਹੜੀ ਇੱਕ ਮਿੰਟ ਜੀ, ਹਾਂਜੀ, ਜਿਸ ਤਰ੍ਹਾਂ ਤੁਸੀਂ ਕਿਹਾ ਨਾ, ਡਾਕਟਰ ਸਾਹਿਬ ਨੇ ਵੀ ਦੱਸਿਆ, ਇਹਦੀ ਇੱਕ ਸਿੱਖ ਦਾ ਜਿਹੜਾ ਜੂਨ 84 ਹੈ, ਇਹਦੀ ਇੱਕ ਅਹਿਮ ਜਿਹੜੀ ਗੱਲ ਹੈ ਕੋਰਿਲੇਟ ਹੁੰਦੀ ਹੈ। ਇੱਕ ਉਹਨੇ ਗੁਰਦੇਵ ਸਿੰਘ IAS ਹੈ, ਬੜਾ ਸੀਨੀਅਰ ਆਫੀਸਰ ਰਿਹਾ ਜੀ, ਉਹਨੇ ਦ ਸਰਚਿੰਗ ਆਈ ਲਿਖੀ ਹੈ। ਉਹਦੇ 'ਚ ਇੱਕ ਉਹਨੇ ਹਿੰਟ ਦਿੱਤਾ ਹੈ, ਉਹਨੇ ਜਦੋਂ ਗਿਆਨੀ ਜੈਲ ਸਿੰਘ ਹੋਮ ਮਿਨਿਸਟਰ ਸੀ, ਇਹਦੀ ਪ੍ਰੈਸ ਸਟੇਟਮੈਂਟ ਰਿਲੀਜ਼ ਕਰਨੀ ਸੀ, ਉਹ ਲੰਬੀ ਕਹਾਣੀ ਨਹੀਂ, ਲੇਕਿਨ ਉਹਦੇ 'ਚ ਉਹ ਗੱਲ ਹੈ, ਉਹ ਮੈਂਸ਼ਨ ਕਰਦਾ ਕਿ ਇੰਡੀਅਨ ਇੰਟੈਲੀਜੈਂਸ ਹੈ ਜਿਹੜੀ, ਉਹਨੂੰ ਇੱਕ ਗੱਲ ਕਲੀਅਰ ਆ, ਉਹਨੇ ਇਹ ਦੱਸਣਾ ਸੀ ਗਿਆਨੀ ਨੇ ਵੀ ਇਹ ਪ੍ਰੋਬਲਮ ਕੀ ਹੈ, ਸਿੱਖ ਪ੍ਰੋਬਲਮ ਉਦੋਂ ਚੱਲ ਰਿਹਾ ਸੀ ਧਰਮ ਜਦੋਂ। ਕਹਿੰਦਾ ਉਹਦੇ 'ਚ ਇਹ ਗੱਲ ਹੈ, ਇੰਟੈਲੀਜੈਂਸ ਕਹਿੰਦੀ ਹੈ ਇੰਡੀਅਨ ਨੇ, ਜਿਹੜੇ ਸਿੱਖਸ ਹੈ ਇਹਨਾਂ ਨੂੰ ਇਹ ਭੁਲੇਖਾ ਪਾ ਕੇ ਕਿ ਤੁਸੀਂ ਆਜ਼ਾਦ ਹੈ, ਇਦਾਂ ਗੁਲਾਮ ਰੱਖਿਆ ਜਾ ਸਕਦਾ। ਵਾਂਸ ਇੱਕ ਵਾਰੀ ਇਹਨਾਂ ਨੂੰ ਕਲੀਅਰ ਹੋ ਜਾਏ ਵੀ ਅਸੀਂ ਗੁਲਾਮ ਹੈ, ਫਿਰ ਇਹ ਗੁਲਾਮ ਨਹੀਂ ਰਹਿੰਦੇ ਜੀ। ਸੋ ਜੂਨ 84 ਨੇ ਸਿੱਖ ਕੌਮ ਦੇ ਇੱਕ ਬਹੁਤ ਵੱਡੇ ਹਿੱਸੇ ਦਾ ਇਹ ਜਿਹੜਾ ਭੁਲੇਖਾ ਕੱਢ ਦਿੱਤਾ। ਲੇਕਿਨ ਜਿਹੜਾ ਸ਼ਾਸਕ ਹੁੰਦਾ ਹੈ ਉਹ ਵੀ ਚਾਲਬਾਜ਼ ਹੁੰਦਾ ਹੈ। ਉਹ ਜਿੱਦਾਂ ਕਹਿੰਦੇ ਆ, ਨੀਂਦ ਸੇ ਬੇਦਾਰ ਹੋਤਾ ਹੈ ਕਹੀਂ ਮਹਿਕੂਮ ਕਰ, ਫਿਰ ਸੁਲਾ ਦੇਤੀ ਹੈ ਉਸਕੋ ਹੁਕਮਰਾਂ ਕੀ ਸਾਹਰੀ। ਜਿਹੜਾ ਗੁਲਾਮ ਹੁੰਦਾ ਹੈ ਨਾ, ਇਕਬਾਲ ਜੀ ਕਹਿੰਦੇ, ਉਹ ਪਹਿਲੀ ਗੱਲ ਤਾਂ ਨੀਂਦ ਚੋਂ ਉੱਠਦਾ ਹੀ ਨਹੀਂ ਜੀ। ਜੇ ਕਿਤੇ ਉੱਠ ਜਾਏ, ਨੀਂਦ ਸੇ ਬੇਦਾਰ ਹੋਤਾ ਹੈ ਕਹੀਂ ਮਹਿਕੂਮ ਜਿੱਤੇ ਕੀਤਾ ਜਾਂਦਾ ਰਹਾ, ਫਿਰ ਸਾਹਰੀ ਕਹਿੰਦੇ ਬਦਮਾਸ਼ੀ ਨੂੰ, ਫਿਰ ਹੁਕਮਰਾਨ ਦੀ ਬਦਮਾਸ਼ੀ ਫਿਰ ਉਹਨੂੰ ਸਲਾਉਣ ਦਾ ਯਤਨ ਕਰਦੀ ਹੈ। ਦੂਸਰਾ ਤੁਸੀਂ ਗੱਲ ਕਿਹਾ ਸੀ ਇੰਡੀਆ 'ਚ ਕਿੱਦਾਂ ਹੁੰਦਾ। ਐਤਕੀ ਜਦੋਂ ਮੈਂ ਲਾਸਟ ਈਅਰ ਵੀ ਸੀ, ਇੰਗਲੈਂਡ 'ਚ ਮੋਰ ਦੈਨ 1 ਲੱਖ ਦਾ ਇਕੱਠ ਸੀਗਾ, ਸੋ ਬਹੁਤ ਖੁਸ਼ੀ ਹੁੰਦੀ ਹੈ। ਲੇਕਿਨ ਇੰਡੀਆ ਦੇ ਵਿੱਚ ਵੀ ਐਤਕੀ ਅਸੀਂ ਉੱਦਾਂ ਨਹੀਂ, ਲੇਕਿਨ ਇਸ ਵਾਰੀ ਜਦੋਂ ਅਸੀਂ ਮਾਰਚ ਕੱਢਿਆ 5 ਜੂਨ ਨੂੰ, ਅਸੀਂ ਹਰ ਸਾਲ ਅੰਮ੍ਰਿਤਸਰ 'ਚ ਮਾਰਚ ਕੱਢਦੇ ਹਾਂ, ਤਾਂ ਸਿੱਖ ਯੂਥ ਆਫ ਪੰਜਾਬ ਜਿਹੜੀ ਸਾਡੀ ਨੌਜਵਾਨ ਜਥੇਬੰਦੀ, ਉਹਦੇ 3000 ਤੋਂ ਜ਼ਿਆਦਾ ਨੌਜਵਾਨ ਸੀਗੇ। ਔਰ ਉਹਦੇ ਉੱਤੇ ਇੰਡੀਆ ਟੂਡੇ ਐਡੀਟੋਰੀਅਲ ਲਿਖਦਾ ਆ, ਕਹਿੰਦਾ ਕਿ ਮਤਲਬ ਹੈਰਾਨੀ ਦੀ ਗੱਲ ਜਾਂ ਸਾਡੇ ਲਈ ਪਰੇਸ਼ਾਨੀ ਦੀ ਗੱਲ ਇਹ ਹੈ ਕਿ ਉਹ ਜਿਹੜਾ 3000 ਹੀ ਸੀਗਾ, ਉਹ ਸਾਰਾ 84 ਤੋਂ ਬਾਅਦ 90s ਤੋਂ ਬਾਅਦ ਬੋਰਨ ਹੋਇਆ ਜੀ। ਸੋ ਜਿਹੜੀ ਯੂਥ 90 ਤੋਂ ਬਾਅਦ ਬੋਰਨ ਹੋਈ ਹੈ, ਜੇ ਉਹ ਹੱਥ 'ਚ ਸਿੱਖ ਰਾਜ ਦੇ, ਖਾਲਿਸਤਾਨ ਦੇ ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਰਾਜ ਕਰੇਗਾ ਖਾਲਸਾ ਦੇ ਜਕਾਰੇ ਛੱਡਦੀ ਹੈ, ਸੋ ਇੰਨੀ ਸਾਹਰੀ, ਇੰਨੀ ਬਦਮਾਸ਼ੀ ਦੇ, ਬਦਨੀਅਤੀ ਦੇ ਬਾਅਦ ਵੀ ਉਹ ਜਿਹੜਾ ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਉਹ ਜਿਹੜੀ ਨੌਜਵਾਨੀ ਹੈ ਉਹਨਾਂ ਦੇ ਦਿਲਾਂ ਦੇ ਵਿੱਚ, ਜਿਹੜਾ ਉਹ ਹਿੰਦੁਸਤਾਨ ਦੇ ਵਿੱਚ ਜਿਹੜੀ ਨੌਜਵਾਨੀ ਹੈ, ਆਜ਼ਾਦੀ ਦਾ ਜਜ਼ਬਾ ਉਸੇ ਤਰ੍ਹਾਂ ਧੜਕ ਰਿਹਾ। ਸੋ ਇਹ ਬਹੁਤ ਵੱਡੀ ਗੱਲ। ਬਿਲਕੁਲ, ਮੈਂ ਸਮਝਦਾ ਧਾਮੀ ਸਾਹਿਬ ਨੇ ਬੜਾ ਐਪਰੋਪਰੀਏਟ ਰਿਸਪੌਂਡ ਕੀਤਾ ਹੈ। ਔਰ ਅਲਾਮਾ ਇਕਬਾਲ ਦੇ ਹਵਾਲੇ ਨਾਲ ਹੀ ਬਹੁਤ ਵਾਰ ਜਦੋਂ ਅੱਜ ਇਹ ਕਿਹਾ ਜਾਂਦਾ ਹੈ ਕੁਝ ਲੋਕਾਂ ਵੱਲੋਂ ਕਿ ਜੀ ਉੱਥੇ ਦੇਖੋ ਲੋਕ ਬਾਦਲ ਨੂੰ ਕਿਉਂ ਵੋਟਾਂ ਪਾ ਦਿੰਦੇ ਨੇ, ਉੱਥੇ ਜੇ ਇਹੀ ਹੈ ਤੇ ਇਹਨਾਂ ਨੂੰ ਉੱਥੇ ਲੋਕ ਜਿਹੜੇ ਨੇ ਉਹ ਚੁਣਦੇ ਕਿਉਂ ਨਹੀਂ। ਮੈਂ ਕਈ ਵਾਰ ਜਦੋਂ ਅਲਾਮਾ ਇਕਬਾਲ ਦਾ ਇਹ ਸ਼ੇਅਰ, ਭਾਵੇਂ ਉਹਦਾ ਕੰਟੈਕਸਟ ਡਿਫਰੈਂਟ ਹੈ, ਪਰ ਸਾਡੀ ਉਹ ਗੱਲ ਨੂੰ ਜਿਹੜਾ ਉਹ ਅੱਗੇ ਤੋਰਦਾ ਹੈ, ਜਦੋਂ ਉਹਨਾਂ ਨੇ ਕਿਹਾ ਕਿ ਕਿਆ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ, ਸਦੀਆਂ ਰਹਾ ਹੈ ਦੁਸ਼ਮਨ ਦੌਰੇ ਜਮਾ ਹਮਾਰਾ। ਗੱਲ ਇਹ ਨਹੀਂ ਹੈ ਕਿ ਅੱਜ ਉੱਥੇ ਸਾਡੀ ਇੰਡੀਪੈਂਡੈਂਟਲੀ ਉੱਥੇ ਸਰਕਾਰ ਕਿਉਂ ਨਹੀਂ ਬਣ ਗਈ ਜਾਂ ਆਜ਼ਾਦੀ ਸਾਡੇ ਆ ਕਿਉਂ ਨਹੀਂ ਗਈ। ਮੈਂ ਸਮਝਦਾ ਵੀ ਇੰਨੇ ਜ਼ੁਲਮ, ਇੰਨੀ ਬਦਮਾਸ਼ੀ, ਇੰਨਾ ਸਾਰਾ ਜ਼ੋਰ ਲਾਉਣ ਦੇ ਬਾਵਜੂਦ ਜੇ 30 ਸਾਲ ਬਾਅਦ ਉੱਥੇ ਅੱਜ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਆ। ਜੂਨ 84 ਦੇ ਘੱਲੂਘਾਰੇ ਤੇ ਜ਼ੋਰ ਲੱਗਾ ਹੁੰਦਾ ਏਜੰਸੀਆਂ ਦਾ,
ਐਤਕੀ ਦਰਬਾਰ ਸਾਹਿਬ ਤੋਂ ਕਿ ਭਾਈ ਇਕੱਠ ਨਾ ਹੋਏ 3 ਵਾਰੀ ਪੁਲਿਸ ਨੇ ਫਲੈਗ ਮਾਰਚ ਕੀਤੇ, ਇੱਕ ਫੀਅਰ ਦਾ ਮਾਹੌਲ ਕ੍ਰੀਏਟ ਕੀਤਾ ਜੋ ਜੰਮੂ ਦੇ ਵਿੱਚ ਹਾਲਾਤ ਕ੍ਰੀਏਟ ਕੀਤੇ। ਇਹਦੇ ਬਾਵਜੂਦ ਜੇ ਹਜ਼ਾਰਾਂ ਨੌਜਵਾਨ ਪਹੁੰਚ ਜਾਂਦੇ ਨੇ ਤੇ ਫਿਰ ਗੱਲ ਉਹ ਸਿਰਾਂ ਦੀ ਫਸਲ ਦੀ ਹੈ ਕਿ ਇਹ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਸੋ ਅੱਜ ਵੀ ਜਦੋਂ ਇਹ ਅਸੀਂ ਮੰਗ ਕਰਦੇ ਹਾਂ ਕਿ ਭਾਈ, ਔਰ ਇਹ ਅਕਸਰ ਜਦੋਂ ਪੈਨਲ ਡਿਸਕਸ਼ਨਸ ਮੈਨੂੰ ਕਈ ਵਾਰੀ ਇੱਕ ਟਾਈਮਜ਼ ਆਫ ਇੰਡੀਆ ਦੀ ਜਰਨਲਿਸਟ ਸੀ ਨਾਲ, ਇੱਕ ਇੱਥੇ ਪ੍ਰੋਗਰੈਸਿਵ ਅਲਾਇੰਸ ਸੀ ਕੋਲੰਬੀਆ ਯੂਨੀਵਰਸਿਟੀ ਦਾ, ਉਹਨਾਂ ਦਾ ਡਾਕਟਰ ਸਿਧਾਰਥ, ਹੁਣ ਉਹ ਹਿੰਦੂ ਅਖਬਾਰ ਦਾ ਸਬ ਐਡੀਟਰ ਹੈ, ਤੇ ਉਹ ਗੱਲ ਸੀ ਕਿ ਜੀ ਉੱਥੇ ਤਾਂ 5% ਹੀ ਲੋਕ ਵੀ ਨਹੀਂ ਮੰਗਦੇ ਇਹ ਤਾਂ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ, ਤੁਹਾਡੀ ਗੱਲ ਠੀਕ ਹੋ ਸਕਦੀ ਹੈ 5% ਨੇ, ਅਸੀਂ ਇਹ ਕਹਿੰਦੇ ਆ ਵੀ 5% ਤੁਹਾਡੇ ਰਜਿਸਟਰਡ ਬੇਈਮਾਨ ਨੇ ਜਿਹੜੇ ਨਾ 95% ਹੀ ਮੰਗਦੇ ਨੇ। ਮੈਂ ਕਿਹਾ ਉਹਦਾ ਇੱਕ ਤਰੀਕਾ ਹੈ, ਤੁਸੀਂ ਆਪਣੀ ਪੁਲ ਆਊਟ ਕਰੋ ਫੌਜ ਪੰਜਾਬ ਚੋਂ, UN ਦੇ ਥੱਲੇ ਦਿਓ, UN ਅਬਜ਼ਰਵਰ ਭੇਜੋ ਉੱਥੇ, 6 ਮਹੀਨੇ ਦਾ ਵਕਤ ਦਿਓ ਦੋਨਾਂ ਧਿਰਾਂ ਨੂੰ, ਉਸ ਤੋਂ ਬਾਅਦ ਲੋਕਾਂ ਨੂੰ ਪੁੱਛ ਲਓ। ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਿਹੜਾ UN ਦਾ ਇਹ ਚਾਰਟਰ 'ਚ ਲਿਖਿਆ ਹੈ, ਜਿਹਦਾ ਇਹੀ ਆਧਾਰ ਹੈ। ਤੁਸੀਂ ਤਾਂ ਕਸ਼ਮੀਰ 'ਚ ਨਹੀਂ ਮੰਨਣ ਨੂੰ ਤਿਆਰ, ਜਿੱਥੇ 17-18 ਰੈਜ਼ੋਲੂਸ਼ਨ UN ਸਿਕਿਉਰਿਟੀ ਕੌਂਸਲ ਦੇ ਨੇ। ਹੁਣ ਕਸ਼ਮੀਰ ਬਾਰੇ ਕਿਸੇ ਨੂੰ ਭੁਲੇਖਿਆ ਵੀ ਲੋਕ ਕੀ ਚਾਹੁੰਦੇ ਨੇ? ਸੋ ਮੈਂ ਕਿਹਾ ਵੀ ਗੱਲ ਇਹ ਨਹੀਂ ਹੈ, ਔਰ ਇਹੀ ਗੱਲ ਮੈਂ ਤੁਹਾਡੇ ਇਸ ਸਵਾਲ ਦੇ ਰਿਸਪੌਂਸ ਵੀ ਕਵਾਂਗਾ ਕਿ ਜਿਹੜਾ ਸਿੱਖ 2 ਵੇਲੇ ਰਾਜ ਕਰੇਗਾ ਖਾਲਸਾ ਪੜ੍ਹਦੇ, ਔਰ ਮੈਂ ਕਈ ਵਾਰੀ ਲਾਈਟਰ ਵੇਨ 'ਚ ਕਹਿੰਦਾ ਹੁੰਦਾ ਵੀ ਜਿਨ੍ਹਾਂ ਬਾਰੇ ਕਈ ਵਾਰੀ ਵਪਾਰੀ ਕਿਸਮ ਦੇ ਸਿੱਖਾਂ ਬਾਰੇ ਸਾਨੂੰ ਸ਼ਿਕਾਇਤ ਹੁੰਦੀ ਹੈ ਕਿ ਵੀ ਉਹ ਖਾਲਿਸਤਾਨ ਦੇ ਨਾਲ ਨਹੀਂ ਜੁੜਦੇ ਜਾਂ ਖਾਲਿਸਤਾਨ ਨਾਲ ਨਹੀਂ ਜੁੜੇ ਹੋਏ। ਮੈਂ ਕਿਹਾ ਕਦੇ ਜਦੋਂ ਮਹਾਰਾਜ ਦਾ ਸੁਖਾਸਨ ਕਰਨ ਲਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾ ਰਹੇ ਹੁੰਦੇ ਨੇ, ਸਾਰਾ ਜ਼ੋਰ ਢੋਲਕੀ ਦੇ ਦੁਆਲੇ ਉਹ ਵੀ ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ ਕਰ ਰਹੇ ਹੁੰਦੇ ਨੇ, ਉਹ ਵੀ ਰਾਜ ਮੰਗਦੇ ਨੇ। ਇਹ ਸਰਕਮਸਟੈਂਸਸ ਨੇ, ਜਿੱਦਣ ਇਹ ਆਜ਼ਾਦੀ ਨਾਲ ਅਸੀਂ ਆਪਣਾ ਫੈਸਲਾ ਕਰਨ ਦਾ ਹੱਕ ਹਾਸਲ ਕਰਾਂਗੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਧਰਤੀ ਗੁਰੂਆਂ ਦੀ ਪ੍ਰੋਗਰਾਮਿੰਗ ਹੈ। ਸਿੱਖ ਨੂੰ ਕੌਣ, ਸਿੱਖ ਔਰ ਗੁਲਾਮੀ, ਇਹ ਦੋਨੋਂ, ਗੁਲਾਮੀ ਸ਼ਬਦ ਜਿਹੜੇ ਆ ਉਹ ਸਿੱਖ ਡਿਕਸ਼ਨਰੀ 'ਚ ਨਹੀਂ ਹੈ। ਸਿੱਖ ਤਾਂ ਆਜ਼ਾਦ ਹੈ, ਉਸ ਦੇ ਅੰਦਰ ਹੀ ਉਹ ਆਜ਼ਾਦੀ ਧੜਕਦੀ ਹੈ। ਅਸੀਂ ਜਿਸ ਗੁਰੂ ਦੇ ਸਿੱਖ ਹੈ, ਉਸ ਗੁਰੂ ਨੇ ਕਿਹਨਾਂ ਹਾਲਾਤਾਂ ਦੇ ਵਿੱਚ ਚਮਕੌਰ ਦਾ ਇਹ ਗੜੀ, ਮਾਛੀਵਾੜਾ ਤੇ ਜ਼ਫਰਨਾਮਾ, ਔਰ ਉਹਨੂੰ ਚੈਲੰਜ ਕਿ ਵੀ ਤੂੰ 4 ਅੰਗਿਆਰੇ ਬੁਝਾਏ ਨੇ, ਇਹ ਭਾਂਬੜ ਅਜੇ ਬਾਕੀ ਹੈ ਜੀ। ਹੁਣ ਇਹ ਕੋਈ ਇਹ ਸਪਿਰਿਟ ਹੈ ਹਰ ਸਿੱਖ ਦੀ, ਔਰ ਜਦੋਂ ਹਰ ਸਿੱਖ ਦੇ ਅੰਦਰ ਗੁਰੂ ਕਲਗੀਧਰ ਪਾਤਸ਼ਾਹ ਵਸਦੇ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇ ਹੋ ਕਰੋ ਨਿਵਾਸ, ਤੇ ਇਹ ਆਜ਼ਾਦੀ ਦੀ ਸਪਿਰਿਟ ਪੰਜਾਬ ਦੀ ਧਰਤੀ ਤੇ ਗੁਰੂਆਂ ਦੀ ਇੰਨੀ ਕਮਾਈ ਹੈ ਕਿ ਇਸ ਨੂੰ ਕੌਣ ਲੈ ਸਕਦਾ? ਇਦਾਂ ਦੇ ਕਈ ਰੀਏ ਤਾਂ 1000 ਸਾਲ ਜੁੱਤੀਆਂ ਖਾਂਦੇ ਰਹੇ ਨੇ ਅਸੀਂ। ਮੁਗਲ, ਅਫਗਾਨ, ਅੰਗਰੇਜ਼, ਕਿਉਂ ਜੇ ਮਾਈਟੀ ਐਮਪਾਇਰ ਸੀ, ਉਹਨਾਂ ਦੇ ਸਾਹਮਣੇ ਖਲੋਤੇ ਆ ਔਰ ਉਹਨਾਂ ਦੇ ਤਖਤੇ ਪਲਟੇ ਨੇ। ਇਹ ਸਿਰਫ ਤੇ ਸਿਰਫ ਇਹਨਾਂ ਦਾ ਆਪਣੀ ਖੁਸ਼ਫਹਿਮੀ ਹੈ ਇਸ ਕਿਸਮ ਦੀਆਂ ਗੱਲਾਂ ਕਰਨੀਆਂ। ਇਹਨਾਂ ਨੂੰ ਵੀ ਪਤਾ ਹੈ ਕਿ ਇਨ ਦਾ ਐਂਡ ਆਫ ਦਾ ਡੇ ਖਾਲਸਾ ਇਨਵਿੰਸੀਬਲ ਹੈ, ਅਨਕੰਕਰੇਬਲ ਹੈ, ਔਰ ਜਿਹੜੀ ਡਿਫਾਈਂਸ ਹੈ ਖਾਲਸੇ ਦੀ, ਉਹੀ ਸਾਡੀ ਸਟਰੈਂਥ ਹੈ। ਹਾਂ, ਜਿਸ ਦਿਨ ਜਿਵੇਂ ਅੰਗਰੇਜ਼ਾਂ ਨੇ ਸਾਨੂੰ ਟੇਮ ਕਰ ਲਿਆ, ਔਰ ਇੱਕ ਇਸਲਾਮਿਕ ਸਕਾਲਰ ਨੇ ਕਿਹਾ ਸੀ ਕਿ ਵੀ ਸਿੱਖਾਂ ਦੀ ਪ੍ਰੋਬਲਮ ਇਹ ਹੈ ਵੀ ਅਜੇ ਵੀ ਉਹ ਆਪਣੇ ਆਪ ਨੂੰ ਲਾਇਨ ਸਮਝਦੇ ਨੇ, ਦੇ ਫੋਰਗੇਟ ਕਿ ਦੇ ਹੈਵ ਬੀਨ ਟੀਮਡ ਬਾਈ ਦਾ ਬ੍ਰਿਟਿਸ਼ਰਸ। ਇਹ ਜਿਹੜੇ ਕੁਝ ਟੇਮਿੰਗ ਹੁੰਦੀ ਹੈ, ਉਹ ਜਿਹੜੇ ਉਹ ਸਰਕਸ ਦੇ ਸ਼ੇਰ ਬਣਾ ਲਏ ਜਾਂਦੇ ਨੇ, ਉਸ ਕਿਸਮ ਦੇ ਨੇ ਨਾਲ, ਲੇਕਿਨ ਇਹ ਜੰਗਲ ਦੇ ਸ਼ੇਰ ਵੀ ਜਿਹੜੇ ਨੇ ਬਰਾਬਰ ਬੁੱਕਦੇ ਨੇ, ਔਰ ਕੋਈ ਖਾਲਸੇ ਨੂੰ ਕਦੇ ਗੁਲਾਮ ਨਹੀਂ ਰੱਖ ਸਕਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਿਲਕੁਲ ਠੀਕ ਰਿਸਪੌਂਸ ਸੀਗਾ ਇਹਦੇ ਤੇ। ਹੁਣ ਸਾਡਾ ਸਮਾਂ ਹੋ ਗਿਆ ਬ੍ਰੇਕ ਦਾ। ਵਿਊਅਰਸ, ਅਸੀਂ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਇਸੇ ਤਰ੍ਹਾਂ ਦੀ ਵਿਚਾਰ ਇਸੇ ਮੁੱਦੇ ਦੇ ਉੱਤੇ ਜਾਰੀ ਰੱਖਾਂਗੇ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।